ਦਾਲ ਚ ਜ਼ਹਿਰ ਪਾਉਣ ਵਾਲਿਆ ਆ ਜਿਉਂਦੀ ਖੜੀ ਹੈ ਉਹ ਕਹਿੰਦਾ ਕਤਲ ਦੇ ਇਲਜ਼ਾਮ ਲਾਉਂਦੇ ਆ ਵੀ ਮੇਰੇ ਤੇ ਕਤਲ ਪਾ ਰਹੇ ਸੀ ਕੋਈ ਨਾਜ਼ਮ ਨੇ ਭੈਣ ਦਿੱਤੀ ਹੋਵੇ ਤੇ ਫਿਰ ਕਾਹਦਾ ਰੌਲਾ ਕੁੜੀ ਤੇ ਆ ਗਈ ਜਦ ਹੋਇਆ ਕੀ ਹੈ ਮੈਨੂੰ ਕਹਿੰਦਾ ਜੀ ਤੁਸੀਂ ਕਤਲ ਕਰ ਦਿੱਤੀ ਆਪਣੀ ਬੀਵੀ ਓਏ ਇੱਕ ਮਿੰਟ ਹੈ ਜੇ ਤੂੰ ਸਲਵੀ ਖਿਚਾਉਂਦੇ ਆ ਮੈਂ ਤੇ ਇਸ ਗੱਲੋਂ ਹੈਰਾਨ ਸੀ ਵੀ ਇਹ ਕਿਦਾਂ ਤੂੰ ਮਾਰ ਦਿੱਤੀ ਇਹ ਤਾਂ ਮਰਨ ਵਾਲੀ ਹੈ ਹੀ ਨਹੀਂ ਇਹਨੂੰ ਤਾਂ ਬਹੁਤੇ ਬੰਦੇ ਦੇਖ ਕੇ ਹੋਸ਼ ਆਉਂਦੀ ਆ ਤੂੰ 3 ਦਿਨ ਪਹਿਲੇ ਆ ਗਈ ਇਹਨਾਂ ਨੇ ਮੇਰੇ ਤੇ ਕਤਲ ਪਾ ਦਿੱਤਾ ਸੀ ਤੁਹਾਨੂੰ ਪਤਾ ਛੋਟੀ ਭੈਣ ਦਾ ਵਿਆਹ ਹੈ ਕਰਾਚੀ ਮੈਂ ਗਈ ਸੀ ਚੂੜੀਆਂ ਲੈਣ ਵਾਸਤੇ ਅੱਛਾ ਹਾਂਜੀ ਕਰਾਚੀ ਚੂੜੀਆਂ ਲੈਣੀ ਮੁਲਤਾਨੋਂ ਮੈਂ ਕੱਪੜੇ ਲਿੱਤੇ ਮੁਲਤਾਨੋਂ ਕੱਪੜੇ ਲੈ ਇੰਡੀਆ ਵਿੱਚ ਜੁੱਤੀ ਲਿੱਤੀ ਤੇ ਭੈਣ ਟੋਟੇ ਕਰਕੇ ਵਿਆਹਣੀ ਇੱਕੋ ਜਗ੍ਹਾ ਤੋਂ ਸਾਰੀਆਂ ਚੀਜ਼ਾਂ ਕਿਉਂ ਨਹੀਂ ਲਈਆਂ ਤੂੰ ਪੂਰੀ ਗੱਲ ਕਰ ਪੂਰੀ ਗੱਲ ਸੁਣਾ ਐਵੇਂ ਹੱਥ ਲਾਇਆ ਤੁਹਾਨੂੰ ਕੀ ਰਾਸ਼ੀ ਦੇ ਹੱਥ ਲਾਇਆ ਮੈਨੂੰ ਓਏ ਹੋ ਪਗਾਤਾ ਸ਼ਰਮ ਕਰ ਓਏ ਹੋ ਪਿਆਰੀ ਨਹੀਂ ਛੱਡਾਈ ਇਹਨੇ ਹੋ ਮਠਾਈ ਬੁਲਾਓ ਕੁੱਤਿਆ ਓ ਰੈਗੂਲਰ ਹਰਾਮ ਦੇ ਓ ਧੀਆਂ ਭੈਣਾਂ ਦੇ ਅਸੀਂ ਤੇਰੇ 20 ਫੈਸਲੇ ਕਰਾਉਣੇ ਕਦੀ ਧੀ ਭੈਣ ਨੂੰ ਹੱਥ ਲਾਇਆ ਤੇਰੀ ਨੂੰ ਰਾਜਾ ਇਹਨੇ ਮੈਨੂੰ ਇੱਥੇ ਹੱਥ ਲਾਇਆ ਇਹ ਇੱਥੇ ਲਾਓ ਦੁਕਾਨ ਤਾਂ ਮੈਂ ਇਹਦੇ ਕੀ ਲਾਉਣਾ ਮੈਂ ਇਹਦੇ ਵੀ ਲਾਉਣਾ ਮੈਂ ਉਹਦਾ ਵੀ ਲਾਉਣਾ ਮੈਂ ਇਹਦੇ ਵੀ ਲਾਉਣਾ ਮੈਂ ਇਹਦੇ ਵੀ ਲਾਉਣਾ ਫਿਰ ਮੇਰੇ ਹੱਥ ਨਾਲ ਲਾ ਮੈਂ ਤੈਨੂੰ ਦਿੰਦਾ ਉਹ ਲਾ ਮੈਂ ਹੈਰਾਨ ਆ ਮੈਂ ਗੁੱਸੇ ਦਾ ਗੁੱਸਾ ਮਜ਼ੇ ਦਾ ਮਜ਼ਾ ਕੰਜਰ ਹੋ ਕੇ ਏਡੀ ਗੈਰਤ ਆ ਹੋਏਗਾ ਗੱਲ ਪਤਾ ਕੀ ਧੀਆਂ ਭੈਣਾਂ ਦੀ ਇੱਜ਼ਤ ਸਾਂਝੀ ਹੁੰਦੀ ਸਾਰੇ ਅੱਜ ਵੀ ਕਰਦਾ ਹੁੰਦਾ ਵਿਚਾਰੀ ਲੈਣ ਜੀ ਤਾਂ ਆ ਪਹਿਲੇ ਹੀ ਓਏ ਹੋਏ ਲੈਣ ਦੇਣਾ ਇਹ ਹੁੰਦਾ ਹੀ ਰਹਿੰਦਾ ਭਾਜੀ ਇਹ ਤੁਸੀਂ ਇਧਰੋਂ ਨਾ ਰੱਖੋ ਤੇ ਪੈਂਟਰ ਕੋ ਬਣਵਾ ਲਓ ਅੱਛਾ ਇਹਦੇ ਆਹ ਵਾਲਾਂ ਨੇ ਆਹ ਵਾਲਾਂ ਦਾ ਪਰਚਾ ਕਰਾਇਆ ਆਹ ਵਾਲ ਕਹਿੰਦੇ ਆਹ ਵਾਲ ਸਾਡੇ ਘਰ ਵੜੇ ਰਹਿੰਦੇ ਚੱਲ ਆ ਜਾ ਸਾਰਾ ਬਾਲ ਵੀ ਇੰਜ ਲਿਆਉਂਦਾ ਸੁੱਤਾ ਪਿਆ ਦੀ ਬਾਹ ਹੁੰਦੀ ਆ ਖਲਾਰਾ ਹੀ ਪਾਇਆ ਪਿਆ ਵਾ ਐਵੇਂ ਫਜ਼ੂਲ ਹੀ ਐਵੇਂ ਜੂੜਾ ਕਰ ਦੋ ਜੂੜਾ ਕਰ ਦੋ ਮੈਂ ਕਿਹਾ ਤੁਸੀਂ ਗੱਲ ਕਰੋ ਮੈਂ ਬੰਨ ਕੇ ਆਉਣਾ ਇਹ ਬੰਨਾ ਨਹੀਂ ਅੱਛਾ ਐਦਾਂ ਨਹੀਂ ਗੰਢ ਖੁੱਲਣੀ ਇਹਨੂੰ ਹੱਥੂ ਲਾ ਕੇ ਇਹ ਆ ਲਾ ਆ ਜਾ ਤੈਨੂੰ ਅਸਲੀ ਦੇ ਦਿੰਦਾ ਆ ਇਹ ਅਸਲ ਆ 19 20 ਦਾ ਫਰਕ ਆ ਲਾ ਇਹ 350 ਬਾਲਾਂ ਤੇ ਜੈਲ ਲਾ ਕੇ ਨਾ ਛਪੜੀ ਬਣਾ ਕੇ ਨੱਚਦਾ ਉਹਨਾਂ ਨੇ ਅੱਜ ਤੇਰਾ ਸਾਹ ਡੁੱਲ ਦੇਣਾ ਅਮਨ ਨਾਜ਼ਮ ਬਣ ਕੇ ਆਇਆ ਅੱਛਾ ਰਾਸ਼ਿਦ ਨਾਜ਼ਮ ਆਇਆ ਕੋਈ ਸੌਦਾ ਸੁਦਾ ਮੰਗਵਾਉਣਾ ਦੱਸੋ ਨਹੀਂ ਜੀ ਸੌਦਾ ਮੰਗਵਾਉਣਾ ਨਹੀਂ ਸੌਦਾ ਦੇਣਾ ਹੈ ਲੈ ਜਾਓਗੇ ਮੈਂ ਸੁਣਿਆ ਜਿਹੜਾ ਬੰਦੇ ਗੰਜੇ ਹੁੰਦੇ ਆ ਉਹ ਅਮੀਰ ਹੁੰਦੇ ਨੇ ਲੇਕਿਨ ਉਹ ਅਮੀਰ ਜਿਹੜੇ ਗੰਜੇ ਹੁੰਦੇ ਆ ਨਾ ਜਿਹੜੇ ਅਮੀਰ ਗੰਜੇ ਹੁੰਦੇ ਆ ਜਿਹੜੇ ਹੁੰਦੇ ਨੇ ਗੰਦੇ ਪਿੱਛੇ ਹੋ ਹੱਥ ਲੈ ਨਾ ਫਿਰ ਦੇਖੀ ਇਹਦਾ ਮੂੰਹ ਤੇ ਥੁੱਕਦੇ ਉਹਨੇ ਐਨਕਾਂ ਲਾਈਆਂ ਕਿਹੜਾ ਅੱਖ 'ਚ ਪੈਣਾ ਤੋਂ ਗੱਲ ਅਸਲ ਕੀ ਐ ਹੈ ਲੈ ਲਾ ਹੱਥ ਲਾ ਲੈ ਰਾਸ਼ਿਦ ਇਹਨੂੰ ਲਾਉਣ ਤੈਨੂੰ ਦੇਖਣ ਦੇ ਇਦਾਂ ਦਾ ਬੰਦਾ ਪਹਿਲੇ ਹੱਥ ਹੁੱਥ ਲਾ ਕੇ ਬਾਅਦ 'ਚ ਬਹੁਤ ਸ਼ਰਮਿੰਦਾ ਹੁੰਦਾ ਓਹੋ ਪਹਿਲੇ ਕभी ਐਸਾ ਨਹੀਂ ਹੁਆ ਉਹ ਹੋਇਆ ਕੀ ਸੀ ਸ਼ਾਪਿੰਗ ਕਰਨ ਗਏ ਸੀ ਤੈਨੂੰ ਦੱਸਿਆ ਨਹੀਂ ਹੱਥ ਸ਼ਾਪਿੰਗ ਨਾ ਲਈ ਤਸਲੀਮ ਕਰ ਦੇਣੀ ਆ ਉਹ ਸੜੀ ਆ ਓਏ ਕਿਸ ਤਰ੍ਹਾਂ ਸਾਲੀਏ ਡਾਇਰੈਕਟਰ ਨੇ ਲਿਖਿਆ ਵਿੱਚ ਡਾਇਰੈਕਟਰ ਨੇ ਕਿੱਥੇ ਲਿਖਿਆ ਇੱਥੇ ਹੱਥ ਮਾਰ ਇੱਥੇ ਡਾਇਰੈਕਟਰ ਮਾਰ ਨੇ ਕਿਹਾ ਵੀ ਨਾ ਬੰਦੇ ਨੇ ਛਪੜ ਗਿੱਲਾ ਵੀ ਕਰ ਲਈ ਉਹ ਤੇਰੇ ਕੋਲ ਕੱਲਾ ਸ਼ਬਦ ਹੋਣਾ ਗੱਲਾਂ ਨਹੀਂ ਹੋਣਾ ਤੇਰੇ ਤੋਂ ਤਸਲੀਮ ਇੰਨੀ ਜਗ੍ਹਾ ਹੋਵੇ ਤੇਰੀ ਸਗੀ ਬੁੱਢੀ ਭਾਈ ਤਸਲੀਮ ਕਵੇ ਇਹਨੂੰ ਕਿਤੇ ਪਰੇ ਲੈ ਜਾ ਹੀ ਸਪੋਰਟਸਮੈਨ ਆ ਇਹ ਮੈਨੂੰ ਇਹ ਸਪੋਰਟ ਕਰਦਾ ਮੈਂ ਇਹਨਾਂ ਨੂੰ ਇਹ ਸਪੋਰਟਸਮੈਨ ਆ ਸਭ ਤੋਂ ਡੂੰਘੇ ਕਟਰ ਚੋਂ ਗੇਂਦ ਕੱਢ ਕੇ ਲਿਆਉਂਦਾ ਇਹਨੂੰ ਕਹਿੰਦੇ ਸਟੈਮਨਾ ਆ ਬਾਹਰ ਤੇਰਾ 100 ਜੁੱਤੀ ਦਾ ਕਹਿ ਕੇ 75 ਮਾਰੋ ਤਾਂ ਨਾਰਾਜ਼ ਹੁੰਦਾ ਵਾ 25 ਘੱਟ ਨਹੀਂ ਦੇਖ ਲਓ ਅਸਲ ਗੱਲ ਕੀ ਹੈ ਕੁੜੀ ਤੇ ਆ ਫਿਰ ਨਹੀਂ ਆ ਉਹ ਤੈਨੂੰ ਮੈਂ ਦੱਸਣਾ ਕਿਸ਼ਤਾਂ ਦੇ ਇਹ ਟਿਕਟ ਗੰਜਾ ਕਿਸ ਤਰ੍ਹਾਂ ਹੋਇਆ ਪਹਿਲੇ ਆ ਦੱਸੋ ਇਹ ਗੰਜਾ ਜਿਹੜਾ ਹੁੰਦਾ ਨਾ ਖੁਸ਼ਕਿਸਮਤ ਗੰਜੇ ਉਹ ਹੁੰਦੇ ਜਿਨ੍ਹਾਂ ਦੇ ਕੁਦਰਤੀ ਵਾਲ ਝੜਦੇ ਆ ਅੱਛਾ ਇਹ ਤਾਂ ਆਏ ਦਿਨ ਸੀਐਨਜੀ ਮਹਿੰਗੀ ਹੁੰਦੀ ਸਾਰਾ ਪੈਟਰੋਲ ਪੰਪ ਅੱਗੇ ਖਲੋ ਕੇ ਪੱਟਦਾ ਵਾਪਸ ਨਹੀਂ ਅੱਛਾ ਇਹਦੇ ਲੱਗਦਾ ਐ ਸ਼ਕਲੋਂ ਦੇਖ ਕੇ ਕਿ ਪੈਸੇ ਵਾਲਾ ਬੰਦਾ ਹੈ ਉਹ ਜਿਹੜਾ ਅਮੀਰ ਤਰੀ ਨਾਲ ਵੀ ਭਾਜੀ ਕਦੀ ਪੈਰ ਫਸਣ ਨਾਲ ਟੱਪ ਚ ਡਿੱਗੇ ਹੋ ਨਹੀਂ ਯਾਦ ਨਹੀਂ ਉਹਨੂੰ ਪੈਸੇ ਵਾਲਾ ਜ਼ਮੀਂਦਾਰ ਬੰਦਾ ਨਹੀਂ ਜ਼ਿੰਮੇਦਾਰ ਨਹੀਂ ਹੋ ਉਹ ਜ਼ਿਮੀਂਦਾਰ ਹੈ ਉਹ ਜਾ ਪਾਗਲਾ ਤੂੰ ਉਹਦੀ ਪਿਛਲੀ ਜ਼ਮੀਨ ਨਹੀਂ ਵੇਖੀ ਅੱਛਾ ਜੀ ਮੈਂ ਵੇਖਿਆ ਇਹਦਾ ਰਕਬਾ ਸਾਰਾ ਹੀ ਅੱਛਾ ਜੀ ਅੱਧਾ ਰਕਬਾ ਇੱਧਰ ਸਦਕੇ ਅੱਧਾ ਰਕਬਾ ਇੱਧਰ क्या कहने ਪਿੱਛੇ ਇੱਕ ਛੋਟੀ ਜੀ ਨਹਿਰ ਲੰਘਦੀ बोलो ਉਹਦੇ ਉੱਤੇ ਥੋੜਾ ਘਾਹ ਉੱਗਿਆ ਹੈ
ਉਹ ਪਤਾ ਨਹੀਂ ਮਾਲੀ ਨਹੀਂ ਆਇਆ ਤਾਂ ਹੋ ਗਿਆ। ਔਰ ਰਕਬੇ ਤੋਂ ਥੋੜਾ ਜਿਹਾ ਨਹਿਰ ਤੋਂ ਇੰਜ ਕਰਕੇ ਜਾਓ ਨਾ, ਥੋੜਾ ਜਿਹਾ ਐਂ ਕਰਕੇ ਥੱਲੇ ਨੂੰ। ਆਹੋ ਉੱਥੇ ਇੱਕ ਤੇਰੇ ਵਰਗਾ ਕਿੱਲਾ, ਉਸ ਕਿੱਲੇ ਦੇ ਨਾਲ ਇਹਦੇ ਵਰਗੇ ਦੋ ਭਾਣਜੇ ਬੈਠੇ। ਉਹਨਾਂ ਨੇ ਦਾਅਵਾ ਕੀਤਾ ਵੀ ਇਹ ਪ੍ਰਾਪਰਟੀ ਸਾਡੀ ਹੈ। ਅੱਛਾ ਉਹ ਭਾਣਜੇ ਇੱਧਰ ਉੱਧਰ ਕਰਕੇ ਥੋੜਾ ਜਿਹਾ ਜਾਓ ਨਾ ਹੋਰ ਜ਼ਮੀਨ ਦੇ ਇੰਜ ਕਰਕੇ ਥੱਲੇ ਨੂੰ, ਇੰਜ ਕਰਕੇ। ਉਹਦੇ ਇੱਕ ਛੋਟੀ ਜਿਹੀ ਸਰੋਂਗ ਹੈ, ਅੱਛਾ ਉਹਦੇ 'ਚ ਸਾਰੇ ਪਿੰਡ ਦਾ ਆਉਣ ਜਾਣ। ਪੂਰੇ ਪਿੰਡ ਦਾ ਪਾਣੀ ਉੱਥੇ ਜਮਾ ਹੀ ਰਹਿੰਦਾ, ਜੇ ਦਿਲ ਕਰੇ ਤੇ ਉੱਥੇ ਹੀ ਨਹਾ ਲੈ। ਉਹ ਜਿਹੜੀ ਖੂਹੀ ਆ ਪੂਰਾ ਪਿੰਡ ਉੱਚ ਆਉਂਦਾ। ਹਾਂਜੀ ਹੁਣ ਇਹ ਇੱਕ ਦਿਨ ਨਾ ਇੰਜਨ ਕਰ ਰਿਹਾ, ਮੈਂ ਕਿਹਾ ਕੀ ਹੋਇਆ, ਕਹਿੰਦਾ 2-3 ਗਾਹਕ ਆਏ ਆ। ਹੁਣ ਔਰ ਬਕਾਇਦਾ ਉੱਥੇ ਹੁਣ ਮੈਂ ਨਵੀਂ ਜਗ੍ਹਾ ਲਈ ਆ, ਹਾਂਜੀ ਨਵੀਂ ਜਗ੍ਹਾ ਲਈ। ਹੁਣ ਮੈਂ 2 ਪਹਾੜ ਬਣੇ ਆ, ਅੱਛਾ ਉਹਨਾਂ ਦੇ ਵਿੱਚੋਂ ਦੀ ਰਸਤਾ ਜਾਂਦਾ ਆ, ਇੱਕ ਜਾਂਦਾ ਵਾ ਇੱਕ ਆਉਂਦਾ ਵਾ, ਇਹ ਵੀ ਸਾਨੂੰ ਪਤਾ। ਤੇ ਅੱਗੇ ਜਾ ਥੋੜੀ ਛਪੜੀ ਆ, ਅੱਛਾ ਛਪੜੀ ਦੇ ਨਾਲ ਅੱਗੇ ਜਾ ਕੇ ਘਾਹ ਆਉਂਦਾ ਆ, ਹਾਂ ਉਹਦੇ ਨਾਲ ਹੀ ਬੇਸਮੈਂਟ ਆ। ਸ਼ਰਮ ਕਰ ਬਗੈਰ ਤਾਂ ਆਪਣੀ ਮਾਂ ਦੀਆਂ ਚੁਗਲੀਆਂ ਕਰਨ ਡਿਆ। ਤੇਰੇ ਚ ਗਰਤ ਹੈ ਕਿ ਨਹੀਂ ਹੈ? ਉਹ ਹਰਾਮ ਦਿਓ, ਮੈਂ ਗੱਲ ਕਰਦਾ ਚੁਗਲੀ ਹੋ ਗਈ। ਨਹੀਂ ਨਹੀਂ ਸਹੀ ਗੱਲ ਤੇਰੀ ਆਪਣੀ ਕਰ ਤੂੰ। ਅੱਗੋਂ ਪੁਲ ਪਾਟਾ ਆ, ਆਟਾ ਪਾਟਾ ਪੋਲ ਪਾਟਾ ਲੈ। ਉਹ ਸ਼ਰਮ ਕਰੋ, ਕੋਈ ਸ਼ਰਮ ਕਰ ਬਗੈਰ ਤਾਂ ਅੱਗੇ ਵੱਧ ਗਿਆ ਹੋਰ। ਓਏ ਆਹੋ ਵਾਕੇ ਪਾਟਾ ਹੈ। ਭਾਈ ਨਾਜ਼ਮ, ਅਚਾਨਕ ਤੇਰੀ ਭੈਣ ਦੇ ਨੇਫੇ ਨਾਲ ਅਗਰ ਨਿਉਲਾ ਬੰਨਾ ਪਰੇਸ਼ਾਨ ਤੇ ਨਹੀਂ ਖੜੀ ਹੁੰਦੀ? ਭਾਂਡੇ ਬੰਨੀ ਹਰ ਜਗ੍ਹਾ। ਧੋਤੀ ਬਣ ਕੇ ਗਲੀ 'ਚ ਸੁੱਤਾ, ਫਿਰ ਹਵਾ ਆਈ ਧੋਤੀ ਉੱਡ ਗਈ। ਅੱਛਾ ਮੈਂ ਕਿਹਾ ਚਾਚਾ ਧੋਤੀ ਉੱਡ ਗਈ, ਕਹਿੰਦਾ ਨਹੀਂ ਮੇਰੇ ਕੁਹਾੜੀ ਵੱਜੀ। ਉਹ ਜਦੋਂ ਗੌਰ ਨਾਲ ਦੇਖਿਆ ਕੁਹਾੜੀ ਨਹੀਂ ਸੀ ਵੱਜੀ, ਜਿਹ ਚ ਕੁਹਾੜੀ ਲੱਗੀ ਹੁੰਦੀ ਉਹ ਵਜਾ ਸੀ। ਉਹ ਮੈਂ ਵੀ ਕਹਿੰਦਾ ਅੱਲਾ ਦੀ ਕਿਸਮ ਲੈਟਰਾਂ ਬੰਦ ਕਰੋ, ਇੰਜ ਲੱਗਣਾ ਅੱਲਾ ਨੇ ਇਹਨੂੰ ਪੜਦਾ ਦੇ ਦਿੱਤਾ ਹੈ। ਮੈਂ ਤੇਰਾ ਗਲਾ ਤੇ ਸਹੀ ਕਰਦੇ ਆ, ਦੰਦੀ ਦਾ ਡਰ ਆ। ਇਹ ਫਿਕਰ ਹੋ ਕੇ ਗਲਾ ਸਹੀ ਕਰਦੇ, ਉਹਨੇ ਨਹੀਂ ਦੰਦੀ ਵੱਢਣੀ, ਉਹਨੂੰ ਤਾਂ ਚਾਹ ਚੜ ਜਾਂਦੇ। ਉਹ ਵੀ ਲੱਗ ਗਿਆ ਪਤਾ ਸਾਰਿਆਂ ਨੂੰ। ਆ ਤੁਹਾਡੇ ਇਧਰ ਪੈਸਰਾਂ ਦੇ ਮਸਲੇ ਬਣਦੇ, ਅੱਛਾ ਉਧਰ ਸਾਡੇ ਮਾਸਕੋ ਵਾਲੀ ਸਾਈਡ ਤੇ ਕੋਈ ਪੁੱਛ-ਗਿੱਛ ਨਹੀਂ। ਉਹ ਤੇ ਮੇਰੇ ਆ ਮਾਸਕੋ ਦਾ ਉਹ ਜਿਹੜਾ ਨਾਈ ਲਾ ਕੇ ਲੈ ਗਿਆ ਸੀ ਤੇਰਾ, ਤੇਰੇ ਤਾਂ ਹੁਣ ਕੱਲਾ ਚਾਸਕੋ ਜਿਹਾ ਹੀ ਰਹਿ ਗਿਆ। ਆਹ ਕੰਜਰ ਨਹੀਂ ਮੰਨਦਾ ਇਹ ਪੁੱਤ ਕਿਸੇ ਦੀ ਨਾ, ਇਹ ਮੈਨੂੰ ਲੱਗਦਾ ਲੈਟਰਿੰਗ 'ਚ ਬੈਠਾ ਉਹ ਬੰਦਾ। ਤਸਲੀਮ, ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰਨਾ ਫਿਰ ਮੈਂ ਫੈਸਲਾਬਾਦ ਫਸ ਜਾ। ਨਾ ਇੱਥੇ ਦੇ ਮਾਸੂਮ ਲੋਕ ਆ ਸ਼ੀਜ਼ਾ, ਹਾਂ ਵੇਲਾ ਚੱਦਰਾਂ ਹੀ ਇੰਜ ਲਈਆਂ ਜਿਵੇਂ 2.5 ਸਾਲ ਦਾ ਡਰਾਮਾ ਹੈ। ਓਏ ਪਾਗਲ। ਅਸਲ ਚੱਦਰ ਦਾ ਫਾਇਦਾ ਬੜਾ ਇਹਨਾਂ ਨੂੰ, ਅੱਛਾ ਉਹ ਕਿਵੇਂ? ਜਿੱਥੇ ਸ਼ੀਜ਼ਾ ਆਉਂਦੀ ਨਾ ਅੰਦਰ ਨੈਟਵਰਕ ਬਿਜ਼ੀ ਕਰ ਲੈਂਦੇ। ਨਾਲ ਦਾ ਬੰਦਾ ਕਹਿ ਰਿਹਾ ਹੁੰਦਾ ਛਿੱਟੇ ਨਾ ਪਾਈ ਉਧਰ ਹੋ ਜਾ, ਮੈਂ ਤੁਹਾਨੂੰ ਦੱਸ। ਠਹਿਰ ਜਾਓ ਉਹਨੂੰ ਹੋ ਆ ਗਏ ਨਹੀਂ, ਬੈਠੋ ਇੱਥੇ ਬੈਠੋ। ਤੁਸੀਂ ਇੰਨੀ ਲੇਟ ਕਿਉਂ ਆਏ, ਕਿੱਥੇ ਸੀ? ਅੱਛਾ ਤੇ ਕੀ ਹਿਸਾਬ ਕਿਤਾਬ ਕਰ ਰਹੇ ਸੀ? ਨਹੀਂ ਤੇ ਮੈਂ ਇੰਨੀ ਦੇਰ ਦੀ ਤੁਹਾਡਾ ਇੰਤਜ਼ਾਰ ਕਰ ਰਹੀ ਸੀ, ਤੁਸੀਂ ਇੰਨੀ ਲੇਟ ਕਿਉਂ ਆਏ? ਲੈ ਮੈਂ ਫੋਨ ਕਰ ਤੁਹਾਡਾ ਨੰਬਰ ਗਵਾਚ ਗਿਆ ਮੇਰੇ ਕੋਲ। ਨਹੀਂ ਕਾਰਡ ਨੂੰ ਰਹਿਣ ਦਿਓ, ਮੈਨੂੰ ਉਹ ਨੰਬਰ ਨਾ ਦਿਓ, ਸਿਰਫ ਉਹਦਾ ਨੰਬਰ ਦਿਓ। ਇਹ ਸ਼ੀਜ਼ਾ ਇਧਰ ਆ ਤੈਨੂੰ ਸਰਵਰ ਦੀ ਬੈਠਕ ਖਲਾ ਦਮਾ, ਉਹ ਬਹਿ ਕਰ ਲੈ। ਵੇ ਭਾਈ ਮੈਨੂੰ ਤੂੰ ਤਾਂ ਹੀ ਚੰਗਾ ਲੱਗਦਾ ਜਿਹੜਾ ਜਗ੍ਹਾ ਬਣਾ ਕੇ ਦਿੰਨਾ। ਤੇਰੇ ਮੱਥੇ ਦੀ ਤਿਲਕਣਬਾਜ਼ੀ ਦੱਸਦੀ ਆ ਖਵਾਤੀਨ ਬਰੋਕਰ ਆ। ਅੱਛਾ ਤਸਲੀਮ, ਹਾਂਜੀ ਅਗਰ ਤੇਰਾ ਦਿਲ करे तेरी बुढ़ी को जान लो ਤੇ ਤੂੰ ਉਹਨੂੰ ਜਾ ਕੇ ਪਹਿਲੇ ਸਭ ਤੋਂ ਪਹਿਲੇ ਕੀ ਗੱਲ ਸੁਣਾਣਾ? ਪੈਸੇ ਘਟਾ। ਉਦੋਂ ਲੜਾਈ ਹੁੰਦੀ ਜਦੋਂ ਉਧਾਰ ਕਰਦਾ। ਅੱਛਾ ਜਦੋਂ ਤੁਹਾਡਾ ਦੂਜਾ ਪੁੱਤਰ ਹੋਇਆ ਆਏ ਮੈਂ ਮਰ ਗਈ ਨਹੀਂ, ਕੀ ਯਾਦ ਕਰਾਉਣ ਨੇ। ਤੇ ਕਿੰਨਾ ਕੁ ਜ਼ੋਰ ਲੱਗਿਆ? ਨਹੀਂ ਜ਼ੋਰ ਜ਼ੋਰ ਕਾਹਦਾ, ਜ਼ੋਰ ਤਾਂ ਸਾਰੇ ਇਹ ਨਹੀਂ ਲਵਾਤੇ ਸੀ ਸਾਰੇ ਮੇਰੇ ਪਹਿਲੇ। ਕਿਉਂ ਇਹ ਜਦੋਂ ਹੋਇਆ ਵਾ ਇਹ ਤਾਂ 2 ਸਾਲ ਦਾ ਪਿਓ ਮੈਨੂੰ ਕੁੱਟਦਾ ਰਿਹਾ। ਕਿਉਂ? ਕਹਿੰਦਾ ਹੁਣ ਮੈਨੂੰ ਮਜ਼ਾ ਹੀ ਨਹੀਂ ਆਉਣ ਡਿਆ, ਆਉਣ ਲੱਗਾ ਮੇਰੇ ਵੀ ਚੈੱਕ ਖਰਾਬ ਕਰਿਆ। ਗੁਜ਼ਰਿਆਂ ਦਾ ਬੇੜਾ ਗਰਕ ਕਰਤਾ ਸੀ ਮੈਂ। ਇਹ ਮੇਰਾ ਪੁੱਤ ਜਦੋਂ ਹੁਣ ਇੱਕ ਗੱਲ ਤੇ ਦੱਸੋ। ਪੁੱਤ ਮੇਰਾ ਇੱਕ ਨਹੀਂ, ਅੱਜ ਜਿੱਦਾਂ ਪੁੱਛਣ ਡਈ ਆ ਮੈਂ ਵੀ ਏਦਾਂ ਹੀ ਦੱਸ ਦਵਾਂ। ਅੱਛਾ ਮੈਨੂੰ ਇੱਕ ਗੱਲ ਦੱਸੋ। ਤੁਹਾਡੇ ਔਰਤਾਂ ਦਾ ਮਸਲਾ ਹੁਣ ਤੁਸੀਂ ਜਾਣਦੇ ਆ, ਜਾਂ ਤਾਂ ਮੈਨੂੰ ਹੁਕਮ ਲਾਓ। ਉਹ ਤੈਨੂੰ ਸਮਝਾ ਪੁੱਤ ਮੇਰਾ ਕੁੜੀ ਨੂੰ ਅੱਛਾ, ਸਮਝਾ, ਤੇਰਾ ਫੀਟਰ ਛੇੜਨ ਡਈ ਆ। ਕੋਈ ਨਹੀਂ, ਮੈਨੂੰ ਆਪ ਦੇਖਿਆ ਅਰਸਾ ਹੋ ਗਿਆ।
ਜੇ ਮੌਕਾ ਆਇਆ ਉਹ ਕਾਫਰ ਨਹੀਂ ਮੰਨਿਆ। ਮੇਰਾ ਬੱਚਿਆ ਐਡਾ ਮਾੜਾ ਤੂੰ ਦੰਦੀ ਪਾਉਂਦਾ ਸੀ, ਐਡੀ ਮਾੜੀ ਦੰਦੀ ਪਾਉਂਦਾ ਸੀ। ਕਿੱਥੇ ਦੰਦੀ ਤਾਂ ਪਾਉਂਦਾ ਸੀ ਇਹਨਾਂ ਦਾ ਪਿਓ। ਕਿੱਥੇ ਓਏ ਮੈਂ ਮਰ ਗਈ, ਦੰਦੀ ਪਾਉਣੀ ਤੇ ਐਂ ਲੱਗਣਾ ਜਿਵੇਂ ਮੂੰਹ ਨਾਲ ਰੂਹ ਅਫਜ਼ਾ ਦੀ ਬੋਤਲ ਖੋਲਣ ਡਿਆ। ਤੇ ਟੁਰ ਗਿਆ ਮੈਨੂੰ ਕੱਲੀ ਨੂੰ ਛੱਡ ਕੇ। ਅੱਛਾ ਮਾਂ ਜੀ ਇਹ ਦੱਸੋ ਕਿ ਜਿਹੜੇ ਤੁਹਾਡੇ ਉਹ ਸੀ ਹਾਂਜੀ ਸਿਰਫ ਉਹਨਾਂ ਨਾਲ ਤੁਹਾਡੇ ਤਾਲੁਕਾਤ ਸੀ ਜਾਂ ਹੋਰ ਵੀ? ਨਹੀਂ 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 ਪੂਰੇ ਯੂਨੀਅਨ ਕੌਂਸਲ ਚ ਮੇਰੀ ਮਾਂ ਸਮਾਜੀ ਕਾਰਕੁਨ ਔਰਤ। ਹਾਂਜੀ ਆ ਸਮਾਜ ਦੇ ਕੰਮ ਨੇ ਸਾਰਿਆਂ ਦੇ। ਅੱਛਾ ਤਿੰਨ ਬੰਦਿਆਂ ਨੇ ਇਕੱਠਿਆਂ ਨੇ ਕੰਮ ਕੀਤਾ, ਫੇਰ ਇਹ ਸਮਾਜ ਪੈਦਾ ਹੋਇਆ। ਪਹਿਲਾਂ ਤੁਸੀਂ ਆਪਣਾ ਤਾਂ ਤਾਰਫ ਕਰਾਓ, ਤੁਸੀਂ ਕੌਣ ਆ? ਮੈਂ ਡਾਕਟਰ। ਨਹੀਂ ਤੂੰ ਡਾਕਟਰ ਆ? ਹਾਂ ਡਾਕਟਰ ਕਰਤੂਤਾਂ ਫੀਜਾਂ ਦੇ ਡੇਰੇ ਵਾਲੀਆਂ। ਨਹੀਂ ਕੁੜੀਆ ਮੇਰਾ ਪੋਤਾ ਬੜੇ ਚਾਵਾਂ ਲਾਡਾ ਨਾਲ ਪਾਲਿਆ ਕਾਰੋਬਾਰੀ ਬੰਦਾ ਵਾ। ਅੱਛਾ ਲੰਡੇ ਦਾ ਕੰਮ ਕਰਦਾ, ਜਿਹੜੇ ਲੰਡੇ ਦੀਆਂ ਜੁੱਤੀਆਂ ਨਹੀਂ ਆਉਂਦੀਆਂ ਉਹਨਾਂ ਦੀਆਂ ਹੱਡੀਆਂ ਕੱਟਦਾ। ਇੰਨਾ ਕੰਮ ਆ, ਇਹਦਾ ਸੀਜ਼ਨ ਲੱਗਿਆ ਪਿਆ। ਆ ਮੇਰੇ ਮੁੰਡੇ ਨਾਲ ਵਿਆਹ ਕਰ ਲਾ। ਨਹੀਂ ਮੈਂ ਉਹਦੇ ਨਾਲ ਨਹੀਂ ਕਰਾਂਗੀ, ਉਹਦੇ ਨਾਲ ਕਰਾਂਗੀ। ਨਾ ਨਹੀਂ ਉਹ ਕੁੜੀਏ, ਤਾਂ ਸਾਦਾ ਹੀ ਆ। ਓਏ ਇੱਕ ਇੱਕ ਨਹੀਂ ਕੁੜੀਏ ਉਹਦੇ ਨਾਲ ਵਿਆਹ ਨਾ ਕਰੀ। ਉਹਨੇ ਤੈਨੂੰ ਕਰਮ ਕਰਕੇ ਆਪ ਸਵਾਰੀ ਲਾਉਣ ਚਲੇ ਜਾਣਾ, ਮੁੜ ਕੇ ਢੀਕਦੀ ਰਹੇਗੀ। ਹਾਂ ਨਹੀਂ ਮੈਂ ਕੁਛ ਨਹੀਂ। ਹਾਂ ਬਈ ਉੱਥੇ ਆਉਣਾ ਤੇਰੇ ਆਪ ਓਏ ਇੱਥੇ ਬਹਿ। ਹਾਂਜੀ ਹੁਣ ਦੱਸੋ। ਜ਼ਰਾ ਕੋਲ ਆ, ਓਏ ਓਏ ਕੋਲ ਆ ਨਾ। ਮੈਂ ਜਿੱਥੇ ਖਲੋਤਾ ਮੈਨੂੰ ਬੜਾ ਸਕੂਨ ਆ। ਕਿਉਂ? ਮੈਨੂੰ ਨਹੀਂ ਪਤਾ। ਲੈ ਜੇ ਤੈਨੂੰ ਇੱਥੇ ਖਲੋਤੇ ਨੂੰ ਸਕੂਨ ਆ ਨਾ, ਪਿੱਛੇ ਤੇਰੇ ਕੋਈ ਬੰਦਾ ਵਾ। ਕਾਕਾ ਮੈਨੂੰ ਸਾਰਾ ਪਤਾ। ਹਾਂਜੀ ਤਸਲੀਮ ਜੀ ਜੀ। ਚੱਲ ਲਾ ਲਾ। ਹੈਂ? ਪਿੱਛੇ ਹੱਥ ਲਾਇਆ ਸੀ ਇਸ ਨਾਲ ਲਾ। ਪੁੱਤ ਮੇਰੇ ਆ ਲੱਤ ਥੱਲਾ ਲਾ ਥੱਲੇ, ਮੈਨੂੰ ਡਰ ਜਾ ਲੱਗਣ ਡਿਆ। ਤੇਰੇ ਵਰਗਾ ਬੱਚਾ ਐਵੇਂ ਧਾਰ ਮਾਰ ਕੇ ਭੱਜ ਜਾਂਦਾ ਹੁੰਦਾ। ਤੁਸੀਂ ਗੱਲ ਕਰਦੇ ਹੋ ਅੱਛਾ ਕੁੜੀਏ ਗੱਲ ਸੁਣ ਲਾ, ਮੁੰਡਾ ਮੇਰਾ ਬਹੁਤ ਮੈਂ ਸਾਊ ਗੱਲ ਨਹੀਂ ਸੁਣੀ। ਮੈਨੂੰ ਇੱਕ ਬੰਦੇ ਦੀ ਅਸਲ ਜ਼ਰੂਰਤ ਹੈ, ਬੜੀ ਠੰਡ ਲੱਗ ਰਹੀ ਹੈ। ਇਹਨੂੰ ਕਿਹਾ ਤੇ ਤਿਆਰ ਹੈ। ਅਰੇ ਕੁਝ ਫੁੱਲੋ ਸ਼ੁੱਲੋ ਹੈ ਵੀ ਕਿ ਨਹੀਂ? ਮੈਂ ਦੇਖ ਕੇ ਆਉਣਾ ਕਿਤੇ ਰੱਖ ਬੈਠਾ। ਖੋਤੀ ਦੇ ਬੱਚੇ। ਕੀ ਹੋਇਆ? ਹਾਂ ਕੀ ਹੋਇਆ ਵੇ? ਓ ਭਾਈ ਕੀ ਹੋਇਆ ਵੇ? ਮੁੰਡਿਆ ਕੀ ਹੋਇਆ ਵਾ? ਅਮੀ ਜੀ ਉਹ ਨੋ ਤੁਹਾਡੀ ਵਾਸ਼ਰੂਮ 'ਚ ਸਲਿੱਪ ਹੋ ਗਈ ਆ, ਉਹ ਡਿੱਗ ਪਈ, ਉਹ ਖੂਨ ਨਹੀਂ ਜੇ ਰੁਕਣਦੇ ਆ। ਓਏ ਹੋਏ ਹੋਏ ਉਹ ਵੇਖੋ ਦਾ ਨਕਸ਼ਾ ਪਤਾ ਕਰਿਓ। ਬੇਟਾ ਹੋਏ ਸੀ ਲੈ ਲਈਦੀ ਏ। ਵੇ ਭਾਈ ਦੇਖ ਤੇ ਸਹੀ, ਇੰਨਾ ਸੀਰੀਅਸ ਹੋ ਗਿਆ ਸੀ। ਐਡਾ ਕਾਹਦਾ ਗੁੱਸਾ ਤੈਨੂੰ ਆ? ਅਮੀ ਜੀ ਉਹ ਡਿੱਗੀ ਆ, ਮੈਂ ਤੇ ਸੰਜੀਦਾ ਕੀ, ਮੈਂ ਤੇ ਉਦਾਂ ਹੀ ਫਿਰਨ ਦਿਆ ਵੇ ਪੁੱਤ ਕਮਰੇ ਚ ਲਿਆ ਕੇ ਇੰਨਾ ਫਰਕ ਨਾ, ਜਦੋਂ ਗਿਰੂਗੀ ਤਾਂ ਲੋਕਾਂ ਨੂੰ ਤਾਂ ਸ਼ੱਕ ਕਰਨਾ। ਅਮੀ ਜੀ ਵਾਸ਼ਰੂਮ ਤੁਹਾਨੂੰ ਪਤਾ 2 ਪੌੜੀਆਂ ਨਹੀਂ ਮਾਂ ਵਾ। ਵੇ ਐਡਾ ਨੀਵਾ ਮੈਂ ਤਾਂ ਪੜਾਇਆ ਸੀ, ਪੁੱਤ ਬੜਾ ਸੋਹਣਾ ਬੰਦਾ ਰਹਿ ਜਾਂਦਾ। ਨੀ ਕੁੜੀਆ ਕੀ ਹੋਇਆ? ਕੁਝ ਵੀ ਨਹੀਂ। ਉਹ ਤਾਂ ਕਹਿੰਦੀ ਕੀ ਹੋਇਆ ਡਾਕਟਰ ਸਾਹਿਬ? ਕੁਝ ਨਹੀਂ। ਕਿਵੇਂ ਕੀਤਾ ਇਹ ਦੱਸ? ਕੀ ਹੋਇਆ ਕਿ ਕੁੜੀਏ? ਕਿਵੇਂ ਨਿਕਲਿਆ ਖੂਨ? ਵੇ ਭਾਈ ਕੀ ਦੱਸ? ਕੀ ਵਿੱਚ ਮਾਰੀ ਡੰਡਾ? ਕੀ ਕੀਤਾ ਇਹ? ਨਹੀਂ ਡਾਕਟਰ ਸਾਹਿਬ ਉਹ 2 ਪੌੜੀਆਂ ਥੱਲੇ ਸਲਿੱਪ ਹੋਏ ਨੇ ਨਾ, ਡਿੱਗ ਪਏ ਨੇ। ਡਿੱਗੇ ਕਿਵੇਂ ਨੇ? ਸਾਡੇ ਕਿਹੜਾ ਕੋਈ ਸਾਬਣਦਾਨੀ ਆ, ਸਾਬਣ ਤੇ ਪੈਰ ਆਇਆ ਤੇ ਐਵੇਂ ਡਿੱਗੀ। ਨਹੀਂ 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 ਉਹ ਸਟਾਈਲ ਨਾਲ ਨਹੀਂ, ਮੈਨੂੰ ਲੱਗਦਾ ਘੋੜੀ ਸਟਾਈਲ ਨਾਲ ਡਿੱਗੀ ਥੱਲੇ। ਤੁਸੀਂ ਅਮੀ ਮੈਨੂੰ ਕਸਮ ਲੈ ਲੈ, ਮੈਨੂੰ ਨਹੀਂ ਉਹ ਪਤਾ। ਅਮੀ ਜੀ ਇਹ ਤੇਰਾ ਪੁੱਤਰ ਬੜਾ ਗੰਦਾ ਹੈ। ਬਾਜੀ ਉਹਨਾਂ ਨੂੰ ਪਤਾ। ਇਹ ਤੇ ਕੁਝ ਵੀ ਨਹੀਂ ਗੰਦਾ ਜਿੱਦਾਂ ਤੂੰ ਗੰਦੀ ਹੈ। ਮੈਨੂੰ ਸੱਚ ਸੱਚ ਦੱਸ ਦੇ, ਕੀ ਹੋਇਆ ਕੀ ਕੁੜੀਏ? ਉਹ ਮਾਂ ਨਹੀਂ ਬਣ ਸਕਦੀ। ਆਏ ਮੈਂ ਮਰ ਗਈ ਵੇ, ਜੇ ਮਾਂ ਨਹੀਂ ਬਣ ਸਕਦੀ ਵੇ ਮੈਂ ਤੇ ਆਪਣੇ ਪੁੱਤਰ ਦਾ ਵਿਆਹ ਹੀ ਤਾਂ ਕੀਤਾ ਸੀ ਕਿ ਘਰ ਦੇ ਵਿੱਚ ਮੈਂ ਦੋਤਰੇ ਪੋਤਰੇ ਦਾ ਮੂੰਹ ਦੇਖੂਗੀ, ਤੇ ਜੇ ਇਸ ਘਰ 'ਚ ਦੋਤਰੇ ਪੋਤਰੇ ਨਹੀਂ ਆਵੇ ਤਾਂ ਮੈਂ ਗੋਲੀ ਮਾਰਨੀ ਇਸ ਵਿਆਹ ਨੂੰ। ਉਹ ਮੇਰੀ ਗੱਲ ਸੁਣੋ, ਬੱਚਾ ਪੈਦਾ ਕਰਨ ਵਾਲੀ ਉਹਦੇ ਅੰਦਰ ਸ਼ੈ ਨਹੀਂ ਹੈ। ਓਏ ਮੈਂ ਮਰ ਗਈ ਨੀ ਆ, ਕੀ ਕਹਿਤਾ ਤੂੰ? ਸਹੀ ਹੈ। ਅਮੀ ਆਪਣੀ ਲਵਾ ਦੇ ਨੇ। ਮਾਂ ਜੀ ਮੈਂ ਤੁਹਾਡੀ ਸਾਰੀ ਗੱਲਾਂ ਸੁਣ ਲਈਆਂ ਨੇ। ਇਹਦੀ ਵਾਲੀ ਵੀ ਸੁਣ ਲਈ। ਪੁੱਤ ਮੇਰੇ ਇਹ ਕਿਹੜਾ ਜਿਗਰ ਆ ਵੀ ਆਪ ਹੀ ਵੱਧ ਕੇ ਉੱਥੇ ਆ ਜਾਣਾ। ਮਾਂ ਜੀ ਤੁਹਾਨੂੰ ਮਾਂ ਚਾਹੀਦੀ ਨਾ ਇਸ ਘਰ ਦੇ ਵਿੱਚ। ਹਾਂ ਕੁੜੀਏ। ਤੁਸੀਂ ਅਸੀਂ ਇਹਦਾ ਦੂਸਰਾ ਵਿਆਹ ਕਰ ਦਿਓ। ਨਹੀਂ ਕੁੜੀਏ ਮੈਂ ਕਿੱਦਾਂ ਦੂਸਰਾ ਵਿਆਹ ਕਰਦਾ? ਇਹ ਜਿਹੜੇ ਕੁੜੀ ਨਾਲ ਪਿਆਰ ਕਰਦਾ ਸੀ ਹੁਣ ਉਹਨੇ ਮੰਨਣਾ ਕਿਤੇ? ਹਾਂ ਮੈਨੂੰ ਐਡੇ ਚਾਹ ਲਾਟ ਸੀ ਕਿ ਮੇਰੇ ਘਰ ਦੇ ਵਿੱਚ ਦੋਤਰੇ ਪੋਤਰੇ ਖੇਲਣਗੇ। ਹੁਣ ਮੈਂ ਕਿੱਦਾਂ ਆਪਣੇ ਸ਼ੌਕ ਪੂਰੇ ਕਰੂੰਗੀ? ਤਾਂ ਮੈਂ ਹੁਣ ਪੁੱਛ ਕੇ ਦੇਖ ਲੈਣੀ ਉਹਨੂੰ, ਜੇ ਤਾਂ ਮੰਨ ਗਿਆ ਤਾਂ ਭਾਈ ਵੇ ਭਾਈ ਸਦੀਕ ਕੀ ਗੱਲ ਹੈ ਭੈਣਾ, ਯਾਦ ਕੀਤਾ ਖੈਰ ਤੇ ਹੈ। ਵੇ ਭਾਈ ਮੇਰੇ ਮੈਂ ਤੇਰੇ ਕੋਲ ਬੜਾ ਮਜਬੂਰ ਹੋ ਕੇ
ਜੇ ਪਰ ਡਾਕਟਰ ਨੇ ਕਿਹਾ ਕਿ ਆ ਕੁੜੀ ਜਿਹੜੀ ਆ ਨਾ ਮਾਂ ਨਹੀਂ ਸਾਰੀ ਜ਼ਿੰਦਗੀ ਬਣ ਸਕਦੀ। ਆ ਜੀ ਆਹੋ ਫੇਰ ਤੇ ਤੈਨੂੰ ਪਤਾ ਵੀ ਆ ਕੁੜੀ ਤੇ ਉਹ ਮੁੰਡਾ ਮੇਰਾ ਦੋਵੇਂ ਆਪਸ ਵਿੱਚ ਪਿਆਰ ਕਰਦੇ ਸੀ ਅੱਛਾ। ਤੇ ਆਪਾਂ ਕਹਿੰਦੇ ਵੀ ਚੱਲ ਇਹਨਾਂ ਦੋਵਾਂ ਦੀ ਸ਼ਾਦੀ ਕਰਾ ਦਈਏ, ਘਰ 'ਚ ਕੋਈ ਬੱਚਾ ਹੋ ਜਾਵੇ। ਹੋਸ਼ ਕਰ ਭੈਣਾ, ਹੋਸ਼ ਕਰ। ਇਹ ਤੇਰੀ ਸੁਰਤ ਕਾਬੂ ਦੇ ਵਿੱਚ ਹੈ। ਉਹ ਕਿਤੇ ਤੂੰ ਉਸ ਬੱਚੇ ਦੀ ਸ਼ਾਦੀ ਕਰਨ ਤੋਂ ਪਹਿਲੇ ਕਿਤੇ ਸਵਾਲ ਕਰਦੀ, ਸ਼ਾਇਦ ਮੈਂ ਮੰਨ ਲੈਂਦਾ। ਇਹਨਾਂ ਦੀਆਂ ਮੁਹੱਬਤਾਂ ਵੇਖ ਲਈਆਂ ਨੇ। ਖੈਰ ਮੇਰੀ ਬੱਚੀ ਨੂੰ ਕੋਈ ਇਤਰਾਜ਼ ਨਾ ਹੋਵੇ ਤੇ ਇਹਨੂੰ ਪੁੱਛ ਲੈ। ਕੁੜੀਏ ਕੀ ਕਹਿੰਦੀ ਆ ਤੂੰ? ਹਾਲਾ ਮੇਰੀ ਮਾਂ ਇਹ ਵਿਆਹ ਵੀ ਮੈਂ ਕਰਾਂਗੀ ਲੇਕਿਨ ਮੇਰੀ ਇੱਕ ਸ਼ਰਤ। ਬੇਟਾ ਦੱਸ ਦੇ। ਸ਼ਰਤ ਬਾਜੀ ਐ ਵੇ ਕਿ ਇਹਨੂੰ ਤਲਾਕ ਦੇ। ਹੈਂ? ਨਹੀਂ ਮਾਂ ਜੀ, ਇਹ ਸ਼ਰਤ ਮੰਨਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਮੈਂ ਆਪਣੀ ਮੁਹੱਬਤ ਦੀ ਖਾਤਰ ਆਪਣੀ ਵਫਾਦਾਰ ਬੀਵੀ ਨੂੰ ਤਲਾਕ ਨਹੀਂ ਦੇ ਸਕਦਾ। ਨਾਲੇ ਤੂੰ ਵੀ ਇੱਕ ਔਰਤ ਏ, ਤਲਾਕ ਦਾ ਲਫ਼ਜ਼ ਸੁਣ ਕੇ ਤੇ ਅਰਸ਼ ਵੀ ਕੰਬ ਜਾਂਦਾ। ਤੇਰੇ ਕਲੇਜੇ ਨੂੰ ਹੱਥ ਨਹੀਂ ਪਿਆ। ਨਾਲੇ ਮਾਂ ਜੀ, ਤਲਾਕ ਦੇਣੀ ਕਾਹਦੇ ਵਾਸਤੇ? ਔਲਾਦ ਵਾਸਤੇ। ਔਲਾਦ ਤੇ ਸੋਹਣੇ ਅੱਲਾ ਦੇ ਇਖਤਿਆਰ ਦੇ ਵਿੱਚ ਏ। ਉਹ ਚਾਹੇ ਤੇ ਬਗੈਰ ਬਾਪ ਪਿਓ ਤੋਂ ਹਜ਼ਰਤ ਆਦਮ ਬਣਾ ਸਕਦਾ ਹੈ। ਜੇ ਸੋਹਣਾ ਰੱਬ ਚਾਹੇ ਬਗੈਰ ਬਾਪ ਤੋਂ ਈਸਾ ਬਣਾ ਸਕਦੇ ਨੇ। ਜੇ ਸੋਹਣਾ ਰੱਬ ਚਾਹੇ ਤੇ ਬੁਢਾਪੇ ਦੇ ਵਿੱਚ ਹਜ਼ਰਤ ਜ਼ਿਕਰੀਆ ਨੂੰ ਔਲਾਦ ਦੀ ਨਿਮਤ ਦੇ ਸਕਦਾ ਹੈ। ਮਾਂ ਜੀ, ਉਹਦੇ ਘਰ 'ਚ ਦੇਰ ਆ ਹਨੇਰ ਨਹੀਂ, ਬਸ ਉਹਦੇ ਕੁਨ ਕਹਿਣ ਦੀ ਦੇਰ ਏ। ਹਾਇਆ ਕੂਨ ਆਪੀ ਹੋ ਜਾਂਦਾ ਮਾਂ ਜੀ। ਅਸੀਂ ਤੁਹਾਡਾ ਵਹਿਮ ਹੈ, ਕੀ ਹੋ ਗਿਆ? ਪਾਗਲ ਹੋ ਗਿਆ? ਨਹੀਂ ਜਾਨ, ਉਹ ਕੌਣ ਹੈ ਜਿਹੜਾ ਬਾਰ-ਬਾਰ ਵੇਖੀ ਜਾ ਰਿਹਾ? ਉਹ ਕੋਈ ਵੀ ਨਹੀਂ, ਤੁਹਾਡਾ ਵਹਿਮ ਆ। ਯਾਰ ਹੋ ਗਈ ਆ ਬਈ। ਇਹ ਬੰਦਾ ਕੌਣ ਆ? ਝਾਤੀਆਂ ਮਾਰਦਾ। ਇਹ ਕੰਮ ਤੇ ਨਹੀਂ ਸਿੱਖਣਾ ਚਾਹੁੰਦਾ ਹੈ? ਮੈਨੂੰ ਕੀ ਪਤਾ ਹੈ? ਤੈਨੂੰ ਪਤਾ ਨਹੀਂ ਪਤਾ ਹੈਗਾ? ਤੇਰੇ ਘਰ ਚੋਂ ਫਿਰਨ ਡਿਆ ਆ ਉਹ। ਤੂੰ ਸਾੜੀ ਗਲਾ ਛੱਡੋ, ਮਜ਼ਾ ਆਇਆ? ਹੈ ਮਜ਼ਾ ਆਇਆ? ਇਹ ਕੌਣ? ਜਦੋਂ ਮਾਡਲ ਦੇਖਣ ਦੀ ਤੇਰੇ 'ਚ ਨਹੀਂ ਸਕਤ, ਗੁਲਾਬ ਦਾ ਹਰਫ ਪਾ ਕੇ ਦੇਖ ਲਾ। ਉਹ ਪਰੇ ਚਲ ਜਾ, ਪਰੇ ਚਲ ਜਾ। ਓਏ ਆ ਨਵੇਂ ਜੋੜੇ ਕੀ ਵੈਕਸੀਨ ਲਵਾਉਣਾ ਹੈ? ਇਹ ਕੌਣ ਹੈ ਜਾਨੂ? ਹਾਏ ਲਾ, ਮੇਰੀਆਂ ਭੈਣਾਂ ਨੇ ਤੇ ਮੇਰੇ ਜੀਜਾ ਨੇ। ਓਏ ਆ ਤੇਰੀ ਭੈਣ ਹੈ? ਹਾਂਜੀ। ਇਹ ਮੇਰੀ ਸਾਲੀ ਆ? ਜੀ। ਇਹਦਾ ਮਤਲਬ ਇਹਦੀ ਕੱਲ ਨੂੰ ਵਾਰੀ ਆ। ਇਹ ਕੌਣ ਹੈ? ਇਹ ਉਹਦਾ ਭਰਾ ਆ ਮਸਤਾ, ਉਹਨੂੰ ਵੈਸੇ ਫਰਾਉਣ ਲੈ ਕੇ ਆਇਆ। ਨਹੀਂ ਬੰਦਾ ਹੈ ਮੇਰਾ। ਇਹ ਕੌਣ ਆ? ਤਿੰਨੇ ਇਹ ਕੁੜੀਆਂ ਕੌਣ ਆ? ਇਹ ਮੇਰੀਆਂ ਸਖੀਆਂ ਭੈਣਾਂ। ਇਹ ਤੁਸੀਂ ਭੈਣਾਂ ਤੇਰੀ ਭੈਣ ਆ। ਬਿਲਕੁਲ ਹੀ। ਕੀ ਮਤਲਬ? ਆ ਵੇਖ ਤਾਂ ਜੀ ਇਹਨਾਂ ਦੀ ਖਰੀਦਦਾਰੀ। ਦਾਦੜ ਫਾਦੜ ਜੇ ਮੂੰਹ ਲੈ ਲੈ। ਉਹ ਪਰਲੇ ਦਾ ਮੂੰਹ ਹੀ ਪੁੱਠੀ ਤੋਏ ਵਰਗਾ। ਆ ਤੁਹਾਡੀ ਭੈਣ ਚੰਗੀ ਆ। ਆ ਵੇਖ ਆ ਮਾੜੇ ਵੇਖ। ਘਰਾਂ ਦਾ ਮਸਤ। ਤੇਰੀ ਭੈਣ ਬਹੁਤ ਚੰਗੀ, ਸਫਾਈ ਵਾਲਾ ਨਾਲ ਰੱਖਦੀ ਆ। ਇਹਨਾਂ ਦਾ ਪਤਾ ਨਹੀਂ ਕਿੰਨਾ ਗਟਰ ਉਬਲਦਾ ਹੋਣਾ ਜਿਹੜਾ ਨਾਲ ਹੀ ਰੱਖ ਲਿਆ ਉਹਨੂੰ। ਇਹ ਭੈਣਾਂ ਤੇਰੀਆਂ ਪੜੀਆਂ ਲਿਖੀਆਂ ਨੇ? ਪੜੀਆਂ ਲਿਖੀਆਂ? ਆ ਇਹਨਾਂ ਦੀ ਪਸੰਦ ਕਿੱਦਾਂ ਦੀ ਆ? ਆ ਦੇ ਬੱਚਿਆਂ ਦਾ ਬਾਂਕੇ ਵੀ ਆ। ਇਹਦਾ ਗੌਰ ਨਾਲ ਮੂੰਹ ਵੇਖ। ਬੰਦੇ ਦੀ ਥੱਲੇ ਸ਼ਲਵਾਰ ਫਟੀ ਹੋਵੇ ਤੇ ਅੰਦਰ ਇਦਾਂ ਦੀ ਚੀਜ਼ ਹੁੰਦੀ ਹੈ। ਉਹਦੀ ਮੈਂਟਲੀ ਅਪਰੋਚ ਤੋਂ ਪਤਾ ਲੱਗ ਗਿਆ ਨਾ, ਚਸਕੋਲੀ ਮਾਂ ਦਾ ਬੱਚਾ। ਭੈਣੇ ਦਾ ਮਤਲਬ ਤੁਸੀਂ ਪਾਟੀ ਸ਼ਲਵਾਰ ਦੇ ਲੱਭ ਕੇ ਦੇਖਦੇ ਹੋ। ਆ ਚਲੋ ਛੱਡੋ ਇਸ ਗੱਲ ਨੂੰ। ਫੜੋ ਇਸ ਇਹ ਬੰਦਾ ਕੌਣ ਆ ਜਿਹੜਾ ਅੰਦਰ ਫਿਰ ਰਿਹਾ? ਪਤਾ ਨਹੀਂ ਸਾਡੇ ਵਾਲ ਵੀ ਫਿਰਨ ਡਿਆ, ਤੁਹਾਡੇ ਵਾਲ ਵੀ ਫਿਰਨ ਡਿਆ। ਮੈਂ ਕਹਿੰਦਾ ਲਾ ਦਿਓ 2.5 ਪੇਟੀ। ਆ ਬੰਦਾ ਆ ਬੰਦਾ ਹੈ ਆ ਬੰਦਾ ਕਲੰਦਰ ਜਿੱਤਣੀ ਹੈ ਲਾਓ। ਇਹ ਬੰਦਾ ਆ ਬੰਦਾ ਸੁਧਾਰ ਦਾ ਗਵਿੰਦਾ। ਅੱਛਾ ਇਹ ਇਹ ਝਾਤੀਆਂ ਮਾਰਦਾ ਕਿਸੇ ਦਾਦੜ ਫਾਦੜ ਔਰਤ ਦਾ ਬੱਚਾ। ਇਹ ਕੌਣ ਹੈ? ਇਹਦਾ ਗੈਰਤਮੰਦਾਂ ਵਾਲਾ ਕੋਟ ਹੀ ਨਹੀਂ। ਅੱਛਾ ਮੇਰੀ ਗੱਲ ਸੁਣੋ, ਸਾਨੂੰ ਨਾ ਪਿਆਰ ਬਹੁਤ ਕਰਨੀ ਆ, ਲੇਕਿਨ ਇੱਕ ਗੱਲ ਦੱਸਣਾ ਭੁੱਲ ਗਈ ਸੀ। ਉਹ ਕਿਹੜੀ? ਮੈਂ ਨਾ ਤੁਹਾਨੂੰ ਨਾ ਦਿਲੋਂ ਜਾਨ ਨਾਲ ਪਿਆਰ ਕਰਦੀ। ਇਹ ਤਾਂ ਮੈਨੂੰ ਪਤਾ ਮੈਨੂੰ। ਉਹ ਕੁੜੀ ਗਟਰ 'ਚ ਡਿੱਗ ਪਈ। ਕੁੜੀ ਗਟਰ 'ਚ ਡਿੱਗ ਪਈ। ਮੈਂ ਤੈਨੂੰ ਸਰੀਆ ਫੜਾਉਣਾ, ਕੱਢ ਲਾ। ਉਹ ਮਾਰ ਦਿੱਤਾ ਤੇਰੀ ਦੂਸਰੇ ਮਾਰਤਾ। ਉਹ ਇਹਦਾ ਸਰੀਆ ਲੈ ਲਾ, ਲਚਕ ਵਾਲਾ ਹੁੰਦਾ ਹੀ। अच्छा जान, जी, जी। तो मैं आपको बताना भूल गई जान, वो क्या? ये मेरे हस्बैंड है जान। ਤੇ ਮੈਂ ਤੇਰਾ ਫੁੱਫੜ ਆ? ਉਹ ਪੜ ਕੇ ਉਹ ਭੈਣ ਦਾ ਮਾਰੀ ਉਹ ਝੂਠੀਏ। ਓਏ ਵੇਖੀ ਲਾਂਤ ਮੈਂ ਤੇਰੇ ਤੇ ਪਾਉਣੀ ਨਹੀਂ, ਕਿਉਂਕਿ ਤੇਰੇ ਪੈ ਕੇ ਸਾਡੇ ਪੈ ਜਾਣੇ ਕਿਉਂਕਿ ਤੇ ਕੋ ਆਪਣੀ ਬਹੁਤ ਉੱਬਲਦੀ ਲਾਂਤ। ਉਹ ਕਿਸੇ ਨਖੱਤੀ ਦੇ ਆ ਪੁੱਤਾ, ਉਹ ਬੁੱਢੀ ਤੇਰੀ ਆ ਲੈ, ਉਹ ਲੰਡੇ ਦਾ ਵਜ਼ੀਰ ਆਜ਼ਮ ਲੈ ਗਿਆ। ਖੋਤੀ ਦੇ ਆ ਪੁੱਤਾ ਇੰਨਾ ਤਾਂ ਗੱਲ ਕਰ ਸ਼ਰਮ ਚਾਹੀਦੀ। ਕਿੱਡਾ ਗੰਦੇ ਖਾਨਦਾਨ ਦਾ ਤੂੰ। ਬਗੈਰ ਤੇ ਕਿੱਡੀ ਤੇਰੀ ਲਾਸ਼ ਆ, ਜਨਾਨੀ ਤੇਰੀ ਆ ਖਲੋਤੀ ਹੈ ਬਗੈਰ ਤਾਂ। ਪਹਿਲੀਆਂ ਲਾਂ ਤਾਂ ਡਿਲੀਟ ਕਰ, ਮੈਂ ਨਵੀਆਂ ਪਾਉਣੀਆਂ। ਤੇਰੇ ਤੇ ਮੈਂ 70,000 ਦੀ ਲਾਂਤ ਪਾਉਣੀ ਆ, 30,000 ਦੀ ਤੇਰੇ ਕੋਲ ਹੈਗੀ ਆ। ਆ ਵੇ ਮੇਰੀ ਬੁੱਢੀ, ਅੱਲਾ ਦੀ ਮਿਹਰਬਾਨੀ ਦਾ ਗੈਰਤਮੰਦ ਆ। ਲੈ ਨਾਲੇ ਕਹਿੰਦਾ ਤੇਰੀ ਬੁੱਢੀ ਹੈ।
ਅੱਲਾ ਦੀ ਮਿਹਰਬਾਨੀ ਨਾਲ ਮੈਂ ਕਹਿੰਦਾ ਦਬਕਾ ਮਾਰਾ ਉਤਲੇ ਸਾਹ ਉੱਤੇ ਥੱਲੇ ਰਹਿ ਜਾਣਗੇ। ਇਹਦਾ ਮਤਲਬ ਦੋਵਾਂ ਪਾਸੋਂ ਸਾਹ ਲੈਂਦੀ ਹੈ। ਓਏ ਖੋਤੀ ਗਿਆ ਬਕਵਾਸ ਬੰਦ ਕਰ। ਤੁਹਾਨੂੰ ਉਤਲੇ ਦੇ ਸਾਹ ਥੱਲੇ ਸਾਹ ਦੋ ਹਾਂ ਇਹ ਬੀਵੀ ਆ ਵੇ ਉਹ ਤੈਨੂੰ ਕਹਿਣ ਡਿਆ ਭਾਈ ਖੱਬੇ ਕੱਟੇ ਇਹਦਾ ਮਤਲਬ ਤੁਹਾਡੀ ਫੈਮਿਲੀ 'ਚ ਚੱਡਾ ਸਪੈਸ਼ਲਿਸਟ ਵਾਵਾ ਹੀ ਆ। ਡੁੱਬ ਕੇ ਮਰ ਜਾ ਬਗੈਰਤਾ ਦੱਸੋ ਆ ਕੀ ਵੇ ਜ਼ਮਾਨਾ ਆ ਗਿਆ, ਕੀ ਜਾਨ। ਜ਼ਮਾਨਾ ਆ ਗਿਆ। ਦੇਖ ਪਿਆਰ ਕਰਦੀ ਆ ਜਾਨ ਸਦਕ ਦੇ ਜਾਨ ਕਹਿੰਦੀ ਆ ਜਾਨ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਹੈਂ? ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕੀ ਪਿਆਰ ਤੁਹਾਡੇ ਨਾਲ ਕੀਤਾ ਹੈ ਸ਼ਾਦੀ ਵੀ ਤੁਹਾਡੇ ਨਾਲ ਕੀਤੀ ਹੈ ਹਾਂਜੀ, ਹਾਂਜੀ। ਇਹ ਤੁਹਾਨੂੰ ਪਤਾ ਹੈ ਨਾ ਹਾਂਜੀ, ਹਾਂਜੀ। ਤੁਸੀਂ ਮੇਰੀ ਜਾਨ ਹੋ ਹਾਂਜੀ ਹਾਂਜੀ ਤੁਸੀਂ ਇਸ ਬੰਦੇ ਬਾਰੇ ਪੁੱਛਿਆ ਸੀ ਨਾ ਨਹੀਂ ਮੈਨੂੰ ਮਸੀਤੇ ਲੈ ਜਾ ਮੈਂ ਪੁੱਛਿਆ ਹੀ ਨਹੀਂ ਮੈਂ ਤੇ ਇਸ ਮੁੱਲ ਤੇ ਗੱਲ ਹੀ ਨਹੀਂ ਕੀਤੀ ਪਰ ਮੈਂ ਦੱਸਣਾ ਜਾਨੂ ਨਹੀਂ ਮੈਂ ਤੇ ਕੋ ਪੁੱਛਣਾ ਨਹੀਂ ਘਰ ਚੱਲਦੇ ਆਪਾਂ ਇੱਕ ਦੋ ਝੂਟੀਆਂ ਲਾਵਾਂਗੇ ਫਿਰ ਅੱਜ ਕੇ ਦੱਸ ਦੇ ਨਹੀਂ ਜਾਨ ਮੈਂ ਤੁਹਾਨੂੰ ਨਾਲ ਝੂਠ ਬੋਲਿਆ ਹੈ। ਮੈਂ ਤੈਨੂੰ ਮਾਫ ਕਰਤਾ ਐਡਾ ਤੇਰੀ ਕਿਸੇ ਮੇਰੀ- ਓਏ ਐਡਾ ਕੁੱਤੇ। ਕਿਸੇ ਰਹਿਮਦਿਲ ਔਰਤ ਦਾ ਬੱਚਾ। ਸਾਲਿਆ ਤੇਰੀ ਤਾਂ ਦੌੜ ਗਈ ਆ ਅਸੀਂ ਆਪਣੀ ਬਚਾਈਏ ਨਾ ਜਾਨ ਆਈ ਲਵ ਯੂ ਜਾਨ I love you too. ਪਿਆਰ ਤੁਹਾਡੇ ਨਾਲ ਕੀਤਾ ਹੈ। ਤੁਸੀਂ ਇਸ ਬੰਦੇ ਬਾਰੇ ਪੁੱਛਣਾ ਸੀ ਨਾ ਕਿਹਦੇ ਬਾਰੇ ਕਿਹੜੇ ਐਵੇਂ ਉਹ ਦਫਾ ਮਾਰ ਤੇ ਹੋਰ ਸੁਣਾ ਚੱਲ ਜਾਣਦੇ ਯਾਰ ਇੰਨਾ ਸਵਾਰੀ ਨਾਲ ਲੜਦੇ ਨਹੀਂ ਹੁੰਦਾ ਵੀਰਿਆ ਕੋਈ ਗੱਲ ਨੀ, ਦਿਲ ਛੋਟਾ ਨਾ ਕਰ ਦਿਲ ਛੋਟਾ ਨਾ ਕਰ ਅੱਲਾ ਹੋਰ ਸਵਾਰੀ ਦੇ ਤੂੰ ਜਾਣਦੇ ਨਹੀਂ ਲੇਡੀ ਸਵਾਰੀ ਦੇ ਕੇ ਖੜੇ ਪੈ ਜਾਂਦੀ ਜਾਨ ਤੁਸੀਂ ਇਸ ਬੰਦੇ ਬਾਰੇ ਪੁੱਛਣਾ ਸੀ ਨਾ ਇਹ ਭੈੜੇ ਜਿਹੇ ਬੂਟ ਭੈੜੀ ਜਿਹੀ ਪੈਂਟ ਲੰਡੇ ਦਾ ਕੋਟ ਲਾਨਤ ਤੇ ਬਗੈਰਤਾ ਹਾਂ ਭੈੜਾ ਹੈ ਬਗੈਰਤ ਉਧਰ ਪਰੇ ਰੱਖ ਵੀਰਿਆ ਮੇਰੀ ਬੇਗਮ ਜੀ ਨਾਲ ਰਲਾ ਲਈਆਂ ਸਾਲਿਆ ਲੰਡੇ ਦਾ ਮਾਲ ਆ ਆ ਲੰਡੇ ਦਾ ਮਾਲ ਤੈਨੂੰ ਬ੍ਰਾਂਡ ਆ ਮੈਂ ਕਿਹਾ ਜਾਨ ਬਸ ਛੋਟਾ ਜਿਹਾ ਝੂਠ ਬੋਲਿਆ ਸੀ ਇੰਨਾ ਕੁ ਲੈ ਕੁਛ ਵੀ ਨਹੀਂ ਹੈ ਝੂਠ ਜ਼ਿੰਦਗੀ ਤੁਹਾਡੇ ਨਾਲ ਗੁਜ਼ਾਰਨੀ ਸੀ ਹੋਇਆ ਝੂਠ ਵੇ ਆ ਬੋਲ ਕਾਲਾ ਮੂੰਹ ਕੀਤਾ ਆ ਤੇਰਾ ਤਾਂ ਫੇਰ ਝੂਠ ਛੋੜਾ ਖੋਤੀ ਗਿਆ ਦਾ ਬੱਚਾ ਉਹਦਾ ਪੂਰਾ ਮੈਟਰ ਸੁਣ। ਅੱਗੋਂ ਨਵੀਂ ਨਾ ਭੈਣ ਰੱਖਿਆ ਪੇਸ਼ ਕਰੀ ਜਾ। ਚੱਲ ਬੱਚੀ ਦੱਸ ਕੀ ਗੱਲ ਆ? ਸ਼ੁਰੂ ਤੋਂ ਦੱਸਾਂਗੀ ਸ਼ੁਰੂ ਤੋਂ ਹਾਂ ਚਲੀ ਅੰਦਰ ਚੱਲੇ ਤੂੰ ਤਾਂ ਤੇਰੀ ਤੁਸੀਂ ਭੈਣ ਇਸ ਦੇ ਬੰਦੇ ਕਲੱਚ 'ਚ ਬ੍ਰੇਕ ਮਾਰਾ। ਚੱਲ ਬੱਚੀ ਦੱਸ। ਮੈਂ ਉਹਨੂੰ ਦੱਸਣਾ ਇਹ ਬੰਦਾ ਨਾ ਇਹ ਬੰਦਾ ਮੇਰਾ ਬੰਦਾ ਹੈ ਉਹ ਕਿਸੇ ਖੋਤੀ ਦੇ ਆ ਬੱਚਿਆ। ਹੁਣ ਤੇਰੀ ਗੈਰਤ ਨਿਕਲ ਗਈ। ਸੇਮ ਟੂ ਯੂ ਦੋਨੀ ਸਾਲਿਆ ਤੇਰੀ ਵੀ ਦੌੜੀ ਕਿਹੜੀ ਉਮਰੇ ਤੇ ਗਈ ਦੌੜੀ ਨਹੀਂ। ਅੰਕਲ ਐਕਸਕਿਊਜ਼ ਮੀ ਸਰ ਮੈਂ ਲਾਂਤ ਪਾਉਣ ਵਾਸਤੇ ਹਾਜ਼ਰ ਹੋਇਆ ਪਾਓ ਨਹੀਂ ਸਰ ਤੁਹਾਡੇ ਤੇ ਪਾਉਣੀ ਹੈ ਜਨਾਨੀ ਤੁਹਾਡੀ ਭੱਜੀ ਹੈ ਇਸ ਕਰਕੇ ਤੁਹਾਡੇ ਆਮ ਲਾੜਤ ਨਾਲ ਤੁਹਾਡੇ ਤੇ ਕੋਲ ਪੈਣੀ ਨਹੀਂ ਨਹੀਂ ਹੈਗੀ ਉਹਨੇ ਖਿੱਚ ਲੈਣੀ ਆ ਆਪਣੇ ਵੱਲ ਕੋਈ ਗੱਲ ਨਹੀਂ ਸਰ ਮੈਂ ਜਿਹੜੀ ਪਾ ਰਿਹਾ ਨਾ ਕਮਰਸ਼ੀਅਲ ਲਾਣਤ ਤੇ ਉਹ ਤੁਹਾਡੇ ਤੇ ਹੀ ਪੈਣੀ ਹੈ ਚਲੋ ਪਹਿਲੇ ਤੇ ਆਮ ਲਾਣਤ ਨਾਲ ਕੁਝ ਨਹੀਂ ਬਣਨਾ ਤੁਹਾਨੂੰ ਚਾਹੀਦੀ ਹੈ ਡਿਜ਼ਾਈਨ ਵਾਲੀ ਲਾਣਤ ਲਾਣਤ